ਭਾਰਤ ਸਭ ਤੋਂ ਪਹਿਲੇ ਉਹਨਾਂ ਮੁਲਕਾਂ ਚੋਂ ਸੀ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਨੈਗੋਸ਼ੀਏਸ਼ਨ ਜਨਵਰੀ ਮਹੀਨੇ 'ਚ ਸ਼ੁਰੂ ਕਰ ਦਿੱਤੀ ਸੀ। ਪਰ ਅਮਰੀਕਾ ਨੇ ਜ਼ਰੂਰੀ ਨਹੀਂ ਸਮਝਿਆ ਕਿ ਉਹ ਕਿਸੇ ਨੂੰ ਅਪਾਇੰਟ ਕਰਨ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ। ਜਦੋਂ ਇਸ ਵੇਲੇ ਰਿਲੇਸ਼ਨਸ਼ਿਪ ਦੇ ਵਿੱਚ ਬਿਟਰਨੈਸ ਸਿਖਰਾਂ ਤੇ ਹੈ, ਉਸ ਮੌਕੇ ਦੇ ਉੱਤੇ ਐਂਬੈਸਡਰ ਨਾਮਜ਼ਦ ਕਰਨਾ ਔਰ ਐਂਬੈਸਡਰ ਵੀ ਉਸ ਨੂੰ ਜਿਹੜਾ ਪਰਸਨਲ ਲਾਇਲਿਸਟ ਹੈ। ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਨੀਤੀ ਭਾਰਤ ਪ੍ਰਤੀ ਹੈ ਉਹ ਟੈਰਿਫ ਨੂੰ ਲੈ ਕੇ ਹੋਏ ਜਾਂ ਰਸ਼ੀਅਨ ਆਇਲ ਨੂੰ ਬਾਏ ਕਰਨ ਕਰਕੇ ਜਿਹੜਾ ਐਡੀਸ਼ਨਲ 25% ਪਨਿਸ਼ਮੈਂਟ ਹੈ, ਆਲਰੇਡੀ ਭਾਰਤ ਦਾ ਲਗਭਗ $65 ਬਿਲੀਅਨ ਦਾ ਟ੍ਰੇਡ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ। ਸਭ ਤੋਂ ਵੱਡਾ ਸਰਪ੍ਰਾਈਜ਼ ਐਲੀਮੈਂਟ ਜਿਹਦੇ ਤੇ ਅਜੇ ਤੱਕ ਭਾਰਤ ਨੇ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ ਦਿੱਤਾ ਉਹ ਸੀ ਕਿ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਹਦੇ ਲਈ ਸਪੈਸ਼ਲ ਐਨਵੋਏ। ਪਹਿਲੀ ਵਾਰ ਹੈ ਕਿ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਲਈ ਉਹ ਰਾਜਦੂਤ ਜਿਹੜਾ ਵਾਇਆ ਸਟੇਟ ਡਿਪਾਰਟਮੈਂਟ ਨਹੀਂ ਜਾਏਗਾ, ਜਿਹੜਾ ਕਿ ਇਹਨਾਂ ਦਾ ਪ੍ਰੋਪਰ ਚੈਨਲ ਹੈ ਫੋਰਨ ਪਾਲਿਸੀ ਦਾ, ਉਹ ਡਾਇਰੈਕਟਲੀ ਰਿਪੋਰਟ ਕਰੇਗਾ ਪ੍ਰੈਜ਼ੀਡੈਂਟ ਟਰੰਪ ਨੂੰ। ਕਿਸੇ ਮੁਲਕ ਦੀ ਇੰਪੋਰਟੈਂਸ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਕਿ ਉਹਦੇ ਕੋਲ ਐਕਸਕਲੂਸਿਵ ਉਹਦਾ ਐਂਬੈਸਡਰ ਹੋਏ। ਜਦੋਂ ਤੁਸੀਂ ਮਲਟੀਪਲ ਡਿਊਟੀਜ਼, ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਕਿ ਰਿਲੇਸ਼ਨਸ਼ਿਪ ਇੰਡੀਅਨ ਐਕਸਪਰਟ ਇਹ ਨਹੀਂ ਯੂਜ਼ ਕਰ ਰਹੇ ਕਿ ਅਨਫ੍ਰੈਂਡਲੀ ਰਿਲੇਸ਼ਨਸ਼ਿਪ ਔਰ ਬਿਟਰ ਰਿਲੇਸ਼ਨਸ਼ਿਪ, ਉਹ ਇਹਦੇ ਲਈ ਲਫ਼ਜ਼ ਵੀ ਹੌਸਟਾਈਲ ਲਫ਼ਜ਼ ਕਰ ਰਹੇ ਨੇ ਜਿਹਦਾ ਮਤਲਬ ਐਨਮੀ ਹੁੰਦਾ। ਸੋ ਉਹਦੇ 'ਚ ਤੁਸੀਂ ਉਹ ਐਂਬੈਸਡਰ ਲਾ ਰਹੇ ਹੋ, ਕੋਈ ਅਦਰਵਾਈਜ਼ ਐਕਸਪੀਰੀਅੰਸ ਨਹੀਂ ਹੈ ਫੋਰਨ ਪਾਲਿਸੀ ਜਾਂ ਈਵਨ ਵਿਦਨ ਪੋਲੀਟੀਕਲ ਸਟਰਕਚਰ ਦੇ ਵੀ। ਇਸ ਗੱਲ ਨੇ ਭਾਰਤ ਨੂੰ ਬੁਰੀ ਤਰ੍ਹਾਂ ਰੈਟਲ ਕੀਤਾ ਹੈ। ਉਹਨਾਂ ਦਾ ਆਫੀਸ਼ੀਅਲ ਰਿਐਕਸ਼ਨ ਨਹੀਂ ਹੈ, ਪਰ ਉਹਨਾਂ ਦੇ ਐਕਸਪਰਟ ਦਬੀ ਆਵਾਜ਼ 'ਚ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਝ ਵੱਡਾ ਹੋਣ ਵਾਲਾ ਹੈ। ਉਹਨਾਂ ਦੇ ਲਈ ਇਹ ਹੈ ਕਿ ਟੈਰਿਫ ਤਾਂ ਇੱਕ ਬਹਾਨਾ ਹੈ, ਲੇਕਿਨ ਇਸ ਤੋਂ ਕੋਈ ਵੱਡੀ ਖੇਡ ਹੈ ਜਿਹੜੀ ਅਜੇ ਤੱਕ ਉਹਨਾਂ ਨੂੰ ਸਮਝ ਨਹੀਂ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਮੈਂ ਸੁਖਵਿੰਦਰ ਸਿੰਘ ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਦੁਨੀਆ ਦੇ ਵਿੱਚ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਦੇ ਉੱਤੇ ਆਪਣਾ ਐਨਾਲਿਸਿਸ ਲੈ ਕੇ ਹਾਜ਼ਰ ਹੋਏ ਨੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਅਮਰਜੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਡਾਕਟਰ ਸਾਹਿਬ, ਜਿਵੇਂ ਰਹੇ ਆ ਕਿ ਦੁਨੀਆ ਦੇ ਵਿੱਚ ਵੱਡੀ ਹਿਲਜੁਲ ਜਿਹੜੀ ਆ ਉਹ ਨਜ਼ਰ ਆ ਰਹੀ ਆ, ਤੇ ਜਿੱਥੇ ਭਾਰਤ ਦੇ ਉੱਤੇ ਅੱਜ ਜਿਹੜੇ ਅਮਰੀਕਾ ਨੇ ਬਤੌਰ ਸਜ਼ਾ ਜਿਹੜੇ ਟੈਰਿਫਸ ਆ ਉਹ ਜਿਨ੍ਹਾਂ ਦਾ ਨਾਮ ਕੀਤੀ ਸੀ ਉਹ ਅੱਜ ਤੋਂ ਲੱਗੇ ਨੇ ਭਾਰਤ ਦੇ ਉੱਤੇ, ਤੇ ਕਈ ਜਿਹੜੀਆਂ ਫੈਕਟਰੀਆਂ ਆ ਉਹ ਬੰਦ ਵੀ ਹੋਣ ਲੱਗੀਆਂ ਨੇ ਭਾਰਤ ਦੇ ਵਿੱਚ। ਤੇ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਹੈ ਕਿ ਜਿਹੜੀ ਅਮਰੀਕਨ ਪਾਲਿਸੀ ਆ ਉਹਦੇ 'ਚ ਵੱਡਾ ਸ਼ਿਫਟ ਭਾਰਤ ਨੂੰ ਲੈ ਕੇ ਆਇਆ, ਜਿਹਦੇ 'ਚ ਹੁਣ ਜਿਹੜੇ ਅਮਰੀਕਾ ਨੇ ਜਿਹੜਾ ਅੰਬੈਸਡਰ ਨਿਯੁਕਤ ਕੀਤਾ ਆ ਭਾਰਤ ਦੇ ਲਈ, ਉਹ ਸਰਜੀਓ ਗੋਰ, ਰਸ਼ੀਅਨ ਮੂਲ ਦੇ ਸੋਵੀਅਤ ਏਰਾ ਦਾ ਜਿਹੜਾ ਸਾਰਾ ਮਤਲਬ ਉੱਥੋਂ ਦਾ ਬਰਥ ਆ ਇਹਨਾਂ ਦਾ, ਸਰਜੀਓ ਗੋਰ ਦਾ 38 ਸਾਲ ਉਮਰ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਖਾਸ ਬੰਦਿਆਂ ਚੋਂ ਇੱਕ ਨੇ, ਤੇ ਉਹ ਭਾਰਤ ਦੇ ਲਈ ਜਿਹੜਾ ਆ ਐਜ਼ ਅੰਬੈਸਡਰ ਨਿਯੁਕਤ ਕੀਤਾ ਗਿਆ। ਤੇ ਸਭ ਤੋਂ ਅਹਿਮ ਗੱਲ ਹੈ ਕਿ ਨਾਲ ਜਿੱਥੇ ਉਹਨਾਂ ਨੂੰ ਅੰਬੈਸਡਰ ਬਤੌਰ ਭੇਜਿਆ ਜਾ ਰਿਹਾ, ਨਾਲ ਹੀ ਉਹਨਾਂ ਨੂੰ ਸਪੈਸ਼ਲ ਐਨਵੋਏ ਫੋਰ ਸੈਂਟਰਲ ਐਂਡ ਸਾਊਥ ਏਸ਼ੀਆ ਜਿਹੜਾ ਹੈ ਉਹ ਵੀ ਨਿਯੁਕਤ ਕੀਤਾ ਗਿਆ। ਤਾਂ ਜਿਹੜੀ ਇਹ ਨਿਯੁਕਤੀ ਆ ਇਹਦੇ ਬਾਰੇ ਭਾਰਤੀ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਰੋਣਾ ਵੀ ਰੋਇਆ ਜਾ ਰਿਹਾ। ਇੱਥੋਂ ਗੱਲਾਂ ਹੋ ਰਹੀਆਂ ਨੇ ਕਿ ਅਮਰੀਕਾ ਨੇ ਇਹ ਕਲੀਅਰ ਕਰਤਾ ਅਮਰੀਕਾ ਇੰਡੀਆ ਨੂੰ ਬ੍ਰੇਕ ਕਰਨ ਦੀ ਜਿਹੜੀ ਆ ਉਹ ਨੀਤੀ ਅਪਣਾ ਰਿਹਾ ਆ। ਜਿਹੜੀ ਅਪੁਆਇੰਟਮੈਂਟ ਆ ਖਾਸ ਤੌਰ ਤੇ ਸਪੈਸ਼ਲ ਦੇ ਬਤੌਰ ਵੀ ਜਿਹੜੀ ਅੰਬੈਸਡਰ ਦੀ ਨਿਯੁਕਤੀ ਕੀਤੀ ਗਈ ਆ। ਤਾਂ ਇਸ ਖਬਰ ਨੂੰ, ਇਸ ਨਿਯੁਕਤੀ ਨੂੰ ਦੇਖ ਰਹੇ ਹਾਂ। ਦੇਖੋ, ਅਮਰੀਕਾ ਭਾਰਤ ਸਬੰਧਾਂ ਦੇ ਹਵਾਲੇ ਨਾਲ ਤਿੰਨ ਮੁੱਖ ਖਬਰਾਂ ਵਰਲਡ ਮੀਡੀਆ ਔਰ ਡਿਜੀਟਲ ਸੋਸ਼ਲ ਉਸ ਦਾ ਸ਼ਿੰਗਾਰ ਬਣੀਆਂ ਨੇ। ਉਹਦੇ 'ਚ ਜਿਸ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ
ਬੜੀ ਅਹਿਮੀਅਤ ਵਾਲੀ ਹੈ ਕਿ ਕਿਵੇਂ ਸਰਜੀ ਗੌਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬੜੇ ਲੰਬੇ ਵਕਤ ਤੋਂ ਜੁੜੇ ਹੋਏ ਨੇ, ਜਿਹੜੀਆਂ ਬੈਸਟ ਸੈਲਰ ਬਣੀਆਂ ਟਰੰਪ ਦੀਆਂ ਲਿਖੀਆਂ ਕਿਤਾਬਾਂ, ਉਹਨਾਂ ਨੂੰ ਵੀ ਜਿਹੜਾ ਓਵਰਆਲ ਆਰਗੇਨਾਈਜ਼ ਕਰਨ 'ਚ ਜਾਂ ਪਬਲਿਸਾਈਜ਼ ਕਰਨ 'ਚ ਸਰਜੀ ਗੌਰ ਦਾ ਵੱਡਾ ਹੱਥ ਸੀ। ਇਸ ਤੋਂ ਇਲਾਵਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਔਰ ਹੁਣ ਵੀ ਉਹ ਉਸ ਵਾਈਟ ਹਾਊਸ ਦੇ ਪਰਸਨਲ ਡਿਪਾਰਟਮੈਂਟ ਦੇ ਵਿੱਚ ਐਜ਼ ਏ ਡਾਇਰੈਕਟਰ ਸਰਵ ਕਰ ਰਹੇ ਨੇ, ਜਿਸ ਨੇ ਲਗਭਗ 4000 ਨਵੀਆਂ ਨਾਮਜ਼ਦਗੀਆਂ ਕੀਤੀਆਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਸਪੋਰਟਰਸ ਦੀਆਂ। ਕਿਉਂਕਿ ਬਹੁਤ ਵੱਡਾ ਨੈਟਵਰਕ ਹੁੰਦਾ ਜਦੋਂ ਪ੍ਰੈਜ਼ੀਡੈਂਟ ਆਉਂਦਾ ਹੈ, ਉਹ ਆਪਣੇ ਲਾਇਲਿਸਟ ਵੀ ਭਰਤੀ ਕਰਦਾ ਹੈ। ਪਰ ਇਸ ਵੇਲੇ ਵਿਦਨ ਰਿਪਬਲਿਕਨਸ ਵੀ ਇੱਕ ਗਰੁੱਪ ਜਿਹੜਾ ਕਿ ਬਿਲਕੁਲ ਜਿਹਨੂੰ ਤੁਸੀਂ ਬਲਾਈਂਡ ਸਪੋਰਟਰ ਕਹਿ ਸਕਦੇ ਹੋ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਈਡੀਆ ਦੇ, ਉਸ ਨੂੰ ਵੀ ਉਹ ਹੈਡ ਕਰਦੇ ਨੇ। ਔਰ ਜਿਹੜਾ ਉਹਨਾਂ ਨੂੰ ਪਹਿਲੀ ਗੱਲ ਤਾਂ ਬਹੁਤਿਆਂ ਦੇ ਲਈ ਇਹ ਵੀ ਇੱਕ ਸਡਨ ਸਰਪ੍ਰਾਈਜ਼ ਸੀ ਕਿ 6 ਮਹੀਨੇ ਤੋਂ ਐਰਿਕ ਗਾਰਸੈਟੀ, ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਭਾਰਤ ਦਾ ਐਂਬੈਸਡਰ ਐਰਿਕ ਗਾਰਸੈਟੀ, ਜਿਹੜੇ ਐਲਏ ਦੇ ਮੇਅਰ ਵੀ ਰਹੇ ਔਰ ਬੜੇ ਪ੍ਰੋਮੀਨੈਂਟ ਹਿਊਮਨ ਰਾਈਟਸ ਦੇ ਹਮਾਇਤੀ ਵੀ ਸੀ, ਉਹਨਾਂ ਨੂੰ ਨਾਮਜ਼ਦ ਕੀਤਾ ਸੀ। ਔਰ ਜਨਵਰੀ 'ਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕਣੀ ਸੀ, ਉਸ ਤੋਂ ਪਹਿਲਾਂ ਐਰਿਕ ਗਾਰਸੈਟੀ ਜਿਹੜੇ ਨੇ ਉਹ ਰਿਜ਼ਾਈਨ ਕਰਕੇ ਨਿਕਲ ਗਏ ਸੀ, ਕਿਉਂਕਿ ਪੋਲੀਟੀਕਲ ਅਪਾਇੰਟਮੈਂਟਸ ਹੁੰਦੀਆਂ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਨਿਕਲਣ ਲਈ ਕਿਹਾ ਜਾਏ, ਉਹਨਾਂ ਨੇ ਖੁਦ ਹੀ ਰਿਜ਼ਾਈਨ ਕੀਤਾ। ਫਿਰ ਇਹ ਵੀ ਗੱਲ ਦੇਖਣ ਵਾਲੀ ਸੀ ਕਿ ਇਹਨਾਂ 6 ਮਹੀਨਿਆਂ 'ਚ ਇਹਦੇ ਬਾਵਜੂਦ ਕਿ ਭਾਰਤ ਸਭ ਤੋਂ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਨੈਗੋਸ਼ੀਏਸ਼ਨ ਜਨਵਰੀ ਮਹੀਨੇ 'ਚ ਸ਼ੁਰੂ ਕਰ ਦਿੱਤੀ ਸੀ, ਪਰ ਅਮਰੀਕਾ ਨੇ ਜ਼ਰੂਰੀ ਨਹੀਂ ਸਮਝਿਆ ਕਿ ਉਹ ਕਿਸੇ ਨੂੰ ਅਪਾਇੰਟ ਕਰਨ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਇਹ ਇੱਕ ਪ੍ਰੋਸੈਸ ਹੁੰਦੀ ਹੈ, ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ, ਫਿਰ ਸੈਨੇਟ ਕਨਫਰਮੇਸ਼ਨ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਪੈਂਦਾ, ਜਿਸ ਪ੍ਰੋਸੈਸ ਨੂੰ ਮਹੀਨਾ 2 ਮਹੀਨੇ ਕਈ ਵਾਰ ਵਕਤ ਜ਼ਿਆਦਾ ਵੀ ਲੱਗ ਸਕਦਾ ਹੈ। ਸੋ ਪਹਿਲੀ ਗੱਲ ਤਾਂ ਟਾਈਮਿੰਗ ਨੂੰ ਲੈ ਕੇ ਹੈ ਕਿ ਜਦੋਂ ਇਸ ਵੇਲੇ ਰਿਲੇਸ਼ਨਸ਼ਿਪ ਦੇ ਵਿੱਚ ਬਿਟਰਨੈਸ ਸਿਖਰਾਂ ਤੇ ਹੈ, ਉਸ ਮੌਕੇ ਦੇ ਉੱਤੇ ਐਂਬੈਸਡਰ ਨਾਮਜ਼ਦ ਕਰਨਾ, ਔਰ ਐਂਬੈਸਡਰ ਵੀ ਉਸ ਨੂੰ ਜਿਹੜਾ ਪਰਸਨਲ ਲਾਇਲਿਸਟ ਹੈ। ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਨੀਤੀ ਭਾਰਤ ਪ੍ਰਤੀ ਹੈ, ਉਹ ਟੈਰਿਫ ਨੂੰ ਲੈ ਕੇ ਹੋਏ ਜਾਂ ਰਸ਼ੀਅਨ ਆਇਲ ਨੂੰ ਬਾਏ ਕਰਨ ਕਰਕੇ ਜਿਹੜਾ ਐਡੀਸ਼ਨਲ 25% ਪਨਿਸ਼ਮੈਂਟ ਹੈ, ਜਿਹੜੀ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਭਾਰਤ ਦਾ ਲਗਭਗ $65 ਬਿਲੀਅਨ ਦਾ ਟ੍ਰੇਡ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ, ਕਿਉਂਕਿ ਆਲਰੇਡੀ ਬੇਸ਼ੱਕ 120 ਬਿਲੀਅਨ ਤੋਂ 160 ਤੱਕ ਭਾਰਤ ਅਮਰੀਕਾ ਦਾ ਦਵੱਲਾ ਟ੍ਰੇਡ ਹੁੰਦਾ ਹੈ, ਲੇਕਿਨ ਬਹੁਤ ਸਾਰੀਆਂ ਆਈਟਮਸ ਐਸੀਆਂ ਨੇ ਜਿਵੇਂ ਆਇਰਨ ਹੈ, ਐਲੂਮੀਨੀਅਮ ਹੈ, ਜਾਂ ਫਾਰਮਾਸਿਊਟੀਕਲ ਇੰਡਸਟਰੀ ਦਾ ਕੁਝ ਪਾਰਟ ਹੈ, ਜਿਨ੍ਹਾਂ ਨੂੰ ਐਗਜ਼ੈਂਪਟ ਕੀਤਾ ਹੋਇਆ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਕਿਤੇ 55 ਫਿਗਰ ਕਿਤੇ 65 ਹੈ ਜਿਹੜੀ ਪ੍ਰਭਾਵਿਤ ਹੋਣੀ ਹੈ। ਸੋ ਜਦੋਂ ਇਹ ਪਾਰਟ ਚੱਲ ਰਿਹਾ ਸੀ, ਆਲਰੇਡੀ 3 ਹਫ਼ਤੇ ਪਹਿਲਾਂ ਇਹ ਐਲਾਨ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ 27 ਅਗਸਤ ਨੂੰ ਇਹ 50% ਐਡੀਸ਼ਨਲ ਜਿਹੜਾ 25% ਔਰ 25 ਪਹਿਲਾ, ਇਹਦੇ ਥੱਲੇ ਦੀ ਸ਼ੁਰੂਆਤ ਹੋਏਗੀ। ਔਰ ਇਸ ਮੌਕੇ ਤੇ ਅਪਾਇੰਟਮੈਂਟ, ਔਰ ਸਭ ਤੋਂ ਵੱਡਾ ਸਰਪ੍ਰਾਈਜ਼ ਐਲੀਮੈਂਟ ਜਿਹੜਾ ਜਿਹਦੇ ਤੇ ਅਜੇ ਤੱਕ ਭਾਰਤ ਨੇ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ ਦਿੱਤਾ, ਉਹ ਸੀ ਕਿ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਹਦੇ ਲਈ ਸਪੈਸ਼ਲ ਐਨਵੋਏ। ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਜਿਹੜਾ ਵਿਦੇਸ਼ ਵਿਭਾਗ ਹੁੰਦਾ ਹੈ, ਜਿਹਨੂੰ ਸਟੇਟ ਡਿਪਾਰਟਮੈਂਟ ਅਮਰੀਕਾ 'ਚ ਕਿਹਾ ਜਾਂਦਾ ਹੈ, ਔਰ ਵਿਦੇਸ਼ ਮੰਤਰੀ ਦੇ ਲਈ ਲਫ਼ਜ਼ ਸੈਕਟਰੀ ਆਫ ਸਟੇਟ ਹੁੰਦਾ ਹੈ। ਸੋ ਸੈਕਟਰੀ ਆਫ ਸਟੇਟ ਦੁਨੀਆ ਦੇ 8 ਬਿਲੀਅਨ ਲੋਕਾਂ ਨੂੰ ਜਾਂ 195 ਮੁਲਕਾਂ ਦੇ ਨਾਲ ਜਿਹੜਾ ਉਹ ਕੀ ਫੋਰਨ ਪਾਲਿਸੀ ਹੋਏਗੀ ਉਹਨੂੰ ਹੈਡ ਕਰਦਾ ਹੈ। ਪਰ ਸਟੇਟ ਡਿਪਾਰਟਮੈਂਟ ਦੇ ਵਿੱਚ ਰੀਜਨ ਵਾਈਜ਼ ਵੀ ਉਹਨਾਂ ਨੂੰ ਅਸਿਸਟੈਂਟ ਸੈਕਟਰੀ ਆਫ ਸਟੇਟ ਕਿਹਾ ਜਾਂਦਾ ਹੈ। ਉਹ ਅਸਿਸਟੈਂਟ ਸੈਕਟਰੀ ਹੁੰਦੇ ਨੇ, ਉਹ ਸਾਊਥ ਏਸ਼ੀਆ ਦਾ ਅੱਡ ਹੈ, ਸੈਂਟਰਲ ਏਸ਼ੀਆ ਦਾ ਅੱਡ ਹੈ, ਲੈਟਨ ਅਮਰੀਕਾ ਦਾ ਅੱਡ ਹੈ, ਔਰ ਇਸੇ ਤਰ੍ਹਾਂ ਹੋਰ ਖਿੱਤਿਆਂ ਦੇ ਵਿੱਚ ਵੀ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਜਿਹੜਾ ਮੋਨੀਟਰ ਕਰਨ ਵਾਲਾ ਅੱਡ ਹੈ। ਸੋ ਇਹ ਪਹਿਲੀ ਵਾਰ ਹੈ ਕਿ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਲਈ ਉਹ ਰਾਜਦੂਤ ਜਿਹੜਾ ਵਾਇਆ ਸਟੇਟ ਡਿਪਾਰਟਮੈਂਟ ਨਹੀਂ ਜਾਏਗਾ, ਜਿਹੜਾ ਕਿ ਇਹਨਾਂ ਦਾ ਪ੍ਰੋਪਰ ਚੈਨਲ ਹੈ ਫੋਰਨ ਪਾਲਿਸੀ ਦਾ, ਉਹ ਡਾਇਰੈਕਟਲੀ ਰਿਪੋਰਟ ਕਰੇਗਾ ਪ੍ਰੈਜ਼ੀਡੈਂਟ ਟਰੰਪ ਨੂੰ। ਔਰ ਇਸ ਹਾਲਤ ਦੇ ਵਿੱਚ ਜਦੋਂ ਕਿ ਰਿਲੇਸ਼ਨਸ਼ਿਪ ਦੇ ਵਿੱਚ ਇੰਨੀ ਜ਼ਿਆਦਾ ਬਿਟਰਨੈਸ ਹੈ, ਪਹਿਲੀ ਗੱਲ ਤਾਂ ਜਦੋਂ ਤੁਸੀਂ ਕਿਸੇ, ਜਿਵੇਂ ਅਸੀਂ ਰਾਜਧਾਨੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੰਜਾਬ ਨੂੰ ਬਿਲਟਲ ਕਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਜੀ ਪੰਜਾਬ ਨੂੰ ਤਾਂ ਉਹਦੀ ਰਾਜਧਾਨੀ ਵੀ ਨਹੀਂ ਦਿੱਤੀ ਗਈ, ਉਹਨੂੰ ਵੀ ਹਰਿਆਣੇ ਦੇ ਨਾਲ ਜਿਹੜਾ ਉਹ ਨੂੜ ਦਿੱਤਾ ਗਿਆ।
ਇਸੇ ਤਰ੍ਹਾਂ ਕਿਸੇ ਮੁਲਕ ਦੀ ਇੰਪੋਰਟੈਂਸ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਕਿ ਉਹਦੇ ਕੋਲ ਐਕਸਕਲੂਸਿਵ ਉਹਦਾ ਐਂਬੈਸਡਰ ਹੋਏ। ਜਦੋਂ ਤੁਸੀਂ ਮਲਟੀਪਲ ਡਿਊਟੀਜ਼ ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਕਿ ਰਿਲੇਸ਼ਨਸ਼ਿਪ ਬਿਲਕੁਲ ਇਸ ਵੇਲੇ ਜਿਹੜੇ ਟਰਮ ਇੰਡੀਅਨ ਐਕਸਪਰਟ ਇਹ ਨਹੀਂ ਯੂਜ਼ ਕਰ ਰਹੇ ਕਿ ਅਨਫ੍ਰੈਂਡਲੀ ਰਿਲੇਸ਼ਨਸ਼ਿਪ ਔਰ ਬਿਟਰ ਰਿਲੇਸ਼ਨਸ਼ਿਪ, ਉਹ ਇਹਦੇ ਲਈ ਲਫ਼ਜ਼ ਵੀ ਹੌਸਟਾਈਲ ਲਫ਼ਜ਼ ਕਰ ਰਹੇ ਨੇ ਜਿਹਦਾ ਮਤਲਬ ਐਨਮੀ ਹੁੰਦਾ ਹੈ। ਸੋ ਉਹਦੇ 'ਚ ਤੁਸੀਂ ਉਹ ਐਂਬੈਸਡਰ ਲਾ ਰਹੇ ਹੋ ਜਿਹੜਾ ਬਿਲਕੁਲ ਭਾਵੇਂ ਉਹਨਾਂ ਦੀ ਉਮਰ 30s ਦੇ ਵਿੱਚ ਹੈ, ਔਰ ਜਿਵੇਂ ਤੁਸੀਂ ਕਿਹਾ ਵੀ ਉਹ ਰਸ਼ੀਅਨ ਮੂਲ ਦੇ ਇਸ ਲਈ ਨੇ ਕਿਉਂਕਿ ਜਦੋਂ ਸੋਵੀਅਤ ਯੂਨੀਅਨ ਸੀ ਤਾਂ ਇਹਨਾਂ ਦਾ ਜਨਮ ਉਜ਼ਬੇਕਿਸਤਾਨ 'ਚ ਹੋਇਆ। ਅਜੇ ਮੈਂ ਬੈਕਗਰਾਉਂਡ ਚੈੱਕ ਤਾਂ ਨਹੀਂ ਕੀਤੀ ਪਰ ਮੋਸਟ ਲਾਈਕਲੀ ਜੂਇਸ਼ ਬੈਕਗਰਾਉਂਡ ਵੀ ਹੋ ਸਕਦੀ ਹੈ। ਸੋ ਉਸ ਖਿੱਤੇ ਤੋਂ ਵਾਕਿਫ ਹੈ ਲੇਕਿਨ ਕੋਈ ਅਦਰਵਾਈਜ਼ ਐਕਸਪੀਰੀਅੰਸ ਨਹੀਂ ਹੈ ਫੋਰਨ ਪਾਲਿਸੀ ਜਾਂ ਈਵਨ ਵਿਦਨ ਪੋਲੀਟੀਕਲ ਸਟਰਕਚਰ ਦੇ ਵੀ। ਲੇਕਿਨ ਟਰੰਪ ਲਾਇਲਿਸਟ ਡਾਇਰੈਕਟ ਐਨਵॉय ਔਰ ਉਹਦੇ 'ਚ ਜਦੋਂ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੋਨੋਂ ਕਲੱਬ ਹੋ ਜਾਂਦੇ ਨੇ। ਸਾਊਥ ਏਸ਼ੀਆ ਦੇ ਵਿੱਚ ਆਲਮੋਸਟ ਅਸੀਂ 8 ਮੁਲਕਾਂ ਦਾ ਜ਼ਿਕਰ ਕਰਦੇ ਹਾਂ ਜਿਹਦੇ 'ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਇਧਰੋਂ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵਸ, ਭੂਟਾਨ, ਮਿਆਂਮਾਰ, ਇਹ ਜਿਹੜੇ ਨੇ ਸ਼ਾਮਲ ਨੇ। ਔਰ ਜਦੋਂ ਸੈਂਟਰਲ ਏਸ਼ੀਆ ਦਾ ਜ਼ਿਕਰ ਹੁੰਦਾ ਜਿਹਨੂੰ ਕਈ ਵਾਰ ਮਿਡਲ ਈਸਟ ਵੀ ਕਿਹਾ ਜਾਂਦਾ ਹੈ, ਫਿਰ ਤੁਸੀਂ ਈਵਨ ਜਿਹੜੇ ਚਾਰੋਂ ਰਿਪਬਲਿਕ ਜਿਨ੍ਹਾਂ ਨਾਲ ਸਰਜੀਓ ਦਾ ਆਪਣਾ ਤਾਲੁਕ ਵੀ ਜੁੜਦਾ ਉਹ ਵੀ ਸੈਂਟਰਲ ਏਸ਼ੀਆ ਦਾ ਹਿੱਸਾ ਬਣ ਜਾਂਦੇ ਨੇ। ਉਹਦੇ 'ਚ ਤਾਜਿਕਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ ਦੇ ਨਾਲ ਨਾਲ ਈਵਨ ਅਸੀਂ ਇਸ ਨੂੰ ਮਿਡਲ ਈਸਟ ਤੱਕ ਦੇ ਬਾਰਡਰਸ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ। ਸੋ ਇਸ ਗੱਲ ਨੇ ਭਾਰਤ ਨੂੰ ਬੁਰੀ ਤਰ੍ਹਾਂ ਰੈਟਲ ਕੀਤਾ ਹੈ। ਉਹਨਾਂ ਦਾ ਅਫੀਸ਼ੀਅਲ ਰਿਐਕਸ਼ਨ ਨਹੀਂ ਹੈ ਪਰ ਉਹਨਾਂ ਦੇ ਐਕਸਪਰਟ ਦਬੀ ਆਵਾਜ਼ 'ਚ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਝ ਵੱਡਾ ਹੋਣ ਵਾਲਾ ਹੈ। ਉਹਨਾਂ ਦੇ ਲਈ ਇਹ ਹੈ ਕਿ ਟੈਰਿਫ ਤਾਂ ਇੱਕ ਬਹਾਨਾ ਹੈ ਲੇਕਿਨ ਇਸ ਤੋਂ ਕੋਈ ਵੱਡੀ ਖੇਡ ਹੈ ਜਿਹੜੀ ਅਜੇ ਤੱਕ ਉਹਨਾਂ ਨੂੰ ਸਮਝ ਨਹੀਂ ਆ ਰਹੀ। ਪਰ ਜੇ ਅਸੀਂ ਜੋ ਵਿਚਾਰ ਚਰਚਾ ਅੱਗੇ ਚੱਲੇਗੀ, ਕਿਉਂਕਿ ਇਹਦੇ ਨਾਲ ਮੈਂ ਤੀਸਰੀ ਖਬਰ ਵੀ ਜੋੜਦੇ ਹਾਂ ਜਿਹੜੀ ਕਿ ਰਾਉਂਡ ਟੇਬਲ ਕਾਨਫਰੰਸ ਟਾਈਪ ਸੈਟਿੰਗ 'ਚ ਪ੍ਰੈਜ਼ੀਡੈਂਟ ਟਰੰਪ ਦੀ ਕੱਲ ਜਿਹੜੀ ਆਲਮੋਸਟ 2-2.5 ਮਿੰਟ ਦੀ ਕਲਿੱਪ ਸਾਰੇ ਇੰਡੀਆ ਦੀ ANI ਨਿਊਜ਼ ਏਜੰਸੀ ਨੇ ਵੀ ਚਲਾਈ, ਉਹਨਾਂ ਦੇ ਬਹੁਤ ਸਾਰੇ ਯੂਟਿਊਬਰ ਵੀ ਚਲਾ ਰਹੇ ਨੇ। ਉਹ ਨਿਟੀ ਗ੍ਰਿਟੀ ਹੈ ਜਿਹੜੀ 7, 8, 9, 10 ਮਈ ਨੂੰ ਜਦੋਂ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਮਿਸਾਈਲ ਡਰੋਨ ਯੁੱਧ ਹੁੰਦਾ ਹੈ ਔਰ ਉਹ ਯੁੱਧ ਕਿਵੇਂ ਰੁਕਿਆ ਉਸ ਬਾਰੇ ਪਹਿਲੀ ਵਾਰ ਹੈ ਕਿ ਪਹਿਲਾਂ ਤਾਂ ਉਹਨਾਂ ਦਾ ਆਲਮੋਸਟ 44 ਵਾਰ ਇਹ ਦਾਅਵਾ ਸੀ ਕਿ ਵੀ ਮੈਂ ਸੀਜ਼ਫਾਇਰ ਕਰਵਾਇਆ ਇੰਡੀਆ ਔਰ ਪਾਕਿਸਤਾਨ। ਜੇ ਵੀ ਉਹਨਾਂ ਦਾ ਕਹਿਣਾ ਸੀ ਅਦਰਵਾਈਜ਼ ਨਿਊਕਲੀਅਰ ਇਹ ਜੰਗ ਹੋ ਜਾਣਾ ਸੀ ਔਰ ਲੱਖਾਂ ਲੋਕਾਂ ਨੇ ਮਰਨਾ ਸੀ। ਹੁਣ ਉਹਨਾਂ ਨੇ ਉਸ ਦੀ ਹੇਅਰ ਸਪਲਿਟਿੰਗ ਡਿਟੇਲ ਦਿੱਤੀ ਹੈ ਔਰ ਉਹਦੇ 'ਚ ਜਿੱਥੇ ਉਹਨਾਂ ਨੇ ਇੰਡੀਅਨ ਜੈਟਸ ਦੇ ਡਿੱਗਣ ਦਾ, ਹਾਲਾਂ ਲਫ਼ਜ਼ ਉਹਨਾਂ ਨੇ ਇੰਡੀਆ ਨਹੀਂ ਕਿਹਾ ਬਟ ਐਵਰੀਬਡੀ ਨੋਜ਼ ਕਿ ਕਿਹਦਾ ਜ਼ਿਕਰ ਉਹ ਕਰ ਰਹੇ ਨੇ, ਉਹ 6-7 ਤੋਂ ਵੀ ਜ਼ਿਆਦਾ ਦਾ ਜ਼ਿਕਰ ਕਰ ਰਹੇ ਨੇ। ਫਿਰ ਉਹ ਇਹ ਕਹਿ ਰਹੇ ਨੇ ਕਿ ਭਾਈ ਜਦੋਂ ਇਹ ਹੋਇਆ ਕਿ ਭਾਈ ਇਹ ਤਾਂ ਨਿਊਕਲੀਅਰ ਹੋਏਗਾ ਕਿ ਵੀ ਮੈਂ ਉਸ ਟੈਰੀਫਿਕ ਬੰਦੇ ਮੋਦੀ ਨੂੰ, ਹੁਣ ਇਹ ਕਈ ਵਾਰ ਜਿਹਨੂੰ ਤੁਸੀਂ ਖੜਕਾਣਾ ਹੁੰਦਾ ਹੈ ਉਹਦੀ ਪਹਿਲਾਂ ਸਿਫਤ ਵੀ ਕਰਦੇ ਹੋ, ਇਹ ਟੈਰੀਫਿਕ ਗ੍ਰੇਟ ਲੀਡਰ ਐਂਡ ਇਹ ਪਹਿਲਾਂ ਵੀ ਮੋਦੀ ਲਈ ਲਫ਼ਜ਼ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਔਰ ਉਹਨਾਂ ਨੇ ਕਿਹਾ ਵੀ ਮੈਂ ਉਹਨੂੰ ਕਾਲ ਕੀਤਾ। ਸੋ ਇਹਨੇ ਇੱਕ ਮਿੱਥ ਇਹ ਵੀ ਤੋੜ ਦਿੱਤਾ ਜਿਹੜਾ ਮੋਦੀ ਜਾਂ ਦੂਸਰਿਆਂ ਦਾ ਕਲੇਮ ਸੀ ਕਿ ਜੀ ਹਾਂ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਜਾਂ ਮਾਰਕੋ ਰੂਬੀਓ ਨੇ ਕਮਿਊਨੀਕੇਟ ਕੀਤਾ ਲੇਕਿਨ ਟਰੰਪ ਨੇ ਨਹੀਂ। ਹੁਣ ਟਰੰਪ ਉਹਨਾਂ ਨੂੰ ਬਿਲਕੁਲ ਐਕਸਪੋਜ਼ ਕਰਦੇ ਆ, ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਕਿ ਬਈ ਇਹ ਤੁਸੀਂ ਕੀ ਕਰ ਰਹੇ ਹੋ। ਇਹਦੇ 'ਚ ਟਰੰਪ ਨੇ ਇਹ ਵੀ ਜ਼ਿਕਰ ਕੀਤਾ ਵੀ ਹੇਟਰਡ ਆਫ ਹੰਡਰਡਸ ਆਫ ਈਅਰਸ ਔਨ ਡਿਫਰੈਂਟ ਟਾਈਟਲਸ। ਸੋ ਜ਼ਾਹਿਰ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਵੀ ਇੰਡੀਆ ਨੇ ਕਦੇ ਵੀ ਨਾ ਪਾਕਿਸਤਾਨ ਨੂੰ ਕਬੂਲਿਆ ਨਾ ਮੁਸਲਮਾਨਾਂ ਨੂੰ ਕਬੂਲਿਆ, ਹੰਡਰਡਸ ਆਫ ਈਅਰਸ ਦੀ ਗੱਲ ਕਰ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਸੀ ਕਿ ਵੀ ਇਹ ਇਸ ਤੋਂ ਪਹਿਲਾਂ ਕਿ ਨਿਊਕਲੀਅਰ ਹੋਏ ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਕੋਈ ਟ੍ਰੇਡ ਕਰਨ ਨਹੀਂ ਜਾ ਰਿਹਾ ਔਰ ਜੇ ਤੁਸੀਂ ਇਹ ਨਾ ਮੰਨੇ ਕਿ ਮੈਂ ਤੁਹਾਡੇ ਤੇ ਇੰਨੀਆਂ ਟੈਰਿਫ ਚਲਾਵਾਂਗਾ ਕਿ ਯੋਰ ਹੈਡਸ ਵਿਲ ਸਪਿਨ। ਉਹ ਦੋਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਇੰਡੀਆ ਪਾਕਿਸਤਾਨ ਦੇ। ਔਰ ਉਹਨੇ ਕਿਹਾ ਜੀ ਮੈਂ ਮੋਦੀ ਨੂੰ ਕਿਹਾ ਵੀ ਹੁਣ ਮੈਨੂੰ ਨੈਕਸਟ ਡੇ ਕਾਲ ਕਰੀ ਬਟ ਵਿਦਿਨ 5 hours everything worked out, the war was stopped and millions of lives were saved। ਇਸ ਕਿਸਮ ਦਾ ਮੈਸੇਜ ਹੈ। ਸੋ ਮੈਂ ਇਹ ਸਮਝਦਾ ਵੀ ਇਹਦੀ ਟਾਈਮਿੰਗ ਵੀ ਔਰ ਇਸ ਦਾ ਹੇਅਰ ਸਪਲਿਟਿੰਗ ਡਿਟੇਲ ਵੀ ਔਰ ਸਰਜੀ ਗੌਰ ਦੀ ਅਪਾਇੰਟਮੈਂਟ ਔਰ ਇਹਦੇ ਨਾਲ ਜਿਹੜੀ ਅੱਜ ਇੰਪਲੀਮੈਂਟ ਹੋਣਾ ਹੈ ਔਰ ਉਹਦੇ ਲਈ ਵੀ ਹੋਮਲੈਂਡ ਸਿਕਿਉਰਿਟੀ ਨੇ ਪੂਰਾ 4 ਸਫ਼ੇ ਦੀ ਡੈਕਲੇਰੇਸ਼ਨ
ਮਿਡਨਾਈਟ ਦਿੱਤੀ, ਉਹ ਮੀਡੀਆ ਤੱਕ ਵੀ ਪਹੁੰਚਦੀ ਕੀਤੀ ਗਈ। ਔਰ ਇਹਦੇ ਨਾਲ ਨਾਲ ਜੇ ਤੁਸੀਂ ਉਹਨਾਂ ਦੇ ਸੈਕਟਰੀ ਆਫ ਟ੍ਰੇਡ, ਉਹਨਾਂ ਦੇ ਕਮਰਸ ਸੈਕਟਰੀ ਜਿਹਨੂੰ ਕਿਹਾ ਜਾਂਦਾ ਹੈ, ਔਰ ਬਾਕੀਆਂ ਦਾ ਵੀ ਜੇ ਤੁਸੀਂ ਉਹਨਾਂ ਦੇ ਜਿਹੜੇ ਇੰਟਰਵਿਊਜ਼ ਦੇਖੋ, ਤੇ ਜਿਵੇਂ ਅੱਜ ਉਹਨਾਂ ਦਾ ਸੈਕਟਰੀ ਆਫ ਟ੍ਰੇਡ ਜਿਹੜਾ ਕਿ ਫੌਕਸ ਨਿਊਜ਼ ਦਾ ਐਂਕਰ ਸੀ, ਉਹਦੇ ਨਾਲ ਜਦੋਂ ਉਹ ਕਰ ਰਿਹਾ ਤਾਂ ਉਹ ਹੱਸ ਰਹੇ ਨੇ ਇੱਕ ਦੂਜੇ ਦੇ ਨਾਲ, ਜਿਹੜੀ ਐਂਕਰ ਹੈ ਬੀਬੀ ਉਹਦੇ ਨਾਲ, ਕਿ ਲਓ ਜੀ ਹੁਣ ਇੰਡੀਆ ਦਾ ਰੂਪੀ ਜਿਹੜਾ ਹੈ ਇਹ ਦੁਨੀਆ ਦੀ ਟ੍ਰੇਡ ਕਰੰਸੀ ਬਣੇਗਾ। ਔਰ ਫਿਰ ਟੁਵਰਡਸ ਦਾ ਐਂਡ ਉਹ ਸੀਰੀਅਸਨੈਸ ਦੇ ਨਾਲ ਕਹਿੰਦਾ ਹੈ ਕਿ ਇੰਡੀਆ ਦਾ ਰੂਪੀ ਬਹੁਤ ਬੁਰੀ ਤਰ੍ਹਾਂ ਡਾਲਰ ਦੇ ਸਾਹਮਣੇ ਥੱਲੇ ਡਿੱਗ ਰਿਹਾ। ਸੋ ਅਸੀਂ ਜੋ ਵਿਚਾਰ ਚਰਚਾ ਅੱਗੇ ਚੱਲੇਗੀ ਇਹਦੀ ਅਹਿਮੀਅਤ ਦਾ ਜ਼ਿਕਰ ਕਰਾਂਗੇ ਕਿ ਵੀ ਇਹ ਜਿਹੜਾ ਇਸ ਮਰਹਲੇ ਦੇ ਉੱਤੇ ਸਰ ਜੀ ਨੂੰ ਅਪਾਇੰਟ ਕਰਨਾ ਹੈ, ਸੈਂਟਰਲ ਏਸ਼ੀਆ ਸਾਊਥ ਏਸ਼ੀਆ ਦਾ ਐਨਵੋਏ ਵੀ ਬਣਾਉਣਾ ਹੈ, ਔਰ ਇੰਡੀਆ ਪ੍ਰਤੀ ਖੁੱਲ੍ਹ ਕੇ ਜਿਹੜੀ ਹੌਸਟਾਈਲ ਅਪਰੋਚ ਹੈ ਇਹਦੇ ਸਿਆਸੀ ਮਾਅਨੇ ਕੀ ਨਿਕਲ ਸਕਦੇ ਨੇ, ਔਰ ਸਿੱਖ ਕੌਮ ਦੇ ਇੰਟਰਸਟ ਨੂੰ, ਸਾਡੇ ਹੋਮਲੈਂਡ ਪੰਜਾਬ ਨੂੰ ਜਿਹੜਾ ਜਿਓਗ੍ਰਾਫਿਕਲੀ ਉਸ ਖਿੱਤੇ ਦੇ ਨਾਲ ਜਿਹੜਾ ਲੱਗਾ ਹੋਇਆ, ਜਿਹੜਾ ਖਿੱਤਾ ਹੈ ਇਸ ਵੇਲੇ ਸਭ ਤੋਂ ਵੱਡੀ ਅਹਿਮੀਅਤ ਦਾ ਵਾਇਸ ਹੈ, ਇਸ ਬਾਰੇ ਅਸੀਂ ਫਿਰ ਅੱਗੇ ਜੋ ਤੁਹਾਡੀ ਵਿਚਾਰ ਚਰਚਾ ਤੁਸੀਂ ਅੱਗੇ ਕਰੋਗੇ ਮੈਂ ਆਪਣੀ ਇਨਪੁਟ ਇਸ ਤੇ ਦਿਆਂਗਾ।